ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम आप सब दर्शकों का स्वागत करदा। व्यूअर्स, बीते दिनी पंजाब के उप मुख मंत्री सुखबीर सिंह बादल वालों अमृतसर स्थित श्री दरबार साहिब की दिख वाले दुर्गियाना मंदिर की सुंदरता उभारन लई 115 करोड़ रुपए के ब्यूटिफिकेशन प्रोजैक्ट का नींह पत्थर रखा गया। सिख नुकता निगाह तो दरबार साहिब की तुलना में दुर्गियाना मंदिर नूं उभारना कितना कुछ जायज़ है ਅਤੇ पंजाब असैंबली इलैक्शनस ਨੂੰ ਮੁੱਖ ਰੱਖਦਿਆਂ 1984 सिख कतलेआम के केसां की जांच मुड़ ते कीती जा रही सियासत बारे अज असीं टोरंटो तो मीडिया परसनैलिटी सरदार हरप्रीत सिंह जी नाल गलबात करांगे। आओ अज की विचार चर्चा की शुरुआत करदे हां ਅਤੇ हरप्रीत सिंह तो जाणदे हां कि उन्हां दे इन्हां मुद्दिआं बारे की विचार हैं। हाँ जी हरप्रीत सिंह जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। और जिन्ने भी साडे TV 84 के समूह दर्शक और स्रोते ਜਿਹੜੇ ਵੱਖਰੇ ਵੱਖਰੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਜਿਹੜਾ ਇਹ ਸੁਖਬੀਰ ਬਾਦਲ ਵੱਲੋਂ 115 ਕਰੋੜ ਰੁਪਏ ਦਾ ਬਿਊਟੀਫਿਕੇਸ਼ਨ ਪ੍ਰੋਜੈਕਟ ਦਾ ਦੁਰਗਿਆਨਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ, ਇਸ ਦੇ ਬਾਰੇ, ਇਸ ਪ੍ਰੋਜੈਕਟ ਦੇ ਬਾਰੇ ਤੇ ਇਹ ਜਿਹੜਾ ਕਦਮ ਚੁੱਕਿਆ ਗਿਆ ਇਹਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਨੇ? ਵੀਰ ਜੀ, ਪਹਿਲੀ ਗੱਲ ਤਾਂ ਮੈਂ ਇਸੇ ਗੱਲ ਦੇ ਉੱਤੇ ਆਇਆ ਨਾ ਹੁੰਨਾ ਵੀ ਜਿਹੜੀ ਚੀਜ਼ ਸੁਖਬੀਰ ਬਾਦਲ ਨੇ ਜਿਹਦਾ ਨੀਂਹ ਪੱਥਰ ਰੱਖਿਆ ਜੀ, ਤੇ ਉਹ ਮੈਨੂੰ ਐ ਲੱਗਦਾ ਹੁੰਦਾ ਵੀ ਜਿੰਨੀਆਂ ਵੀ ਕੋਈ ਚੀਜ਼ਾਂ ਹੋ ਰਹੀਆਂ ਨੇ ਜਿਹਨੂੰ ਇਹ ਕਹਿ ਦਿੰਦੇ ਕਿ ਪ੍ਰੋਗਰੈਸ ਚੱਲਦੀ, ਮੈਨੂੰ ਲੱਗਦਾ ਹੁੰਦਾ ਕਿ ਉਹ ਇੱਕ ਨਜ਼ਰ ਵੱਟੂ ਵਾਂਗ ਆ ਉਹ ਕੰਮ। ਉਹ ਜਿਹੜੇ ਉਹਨਾਂ ਦੇ ਜਿਹੜੇ ਪੋਲੀਟੀਕਲ ਸਰਗਨੇ ਨੇ, ਜਿਹੜੇ ਉਹਨਾਂ ਦੇ ਇਹ ਕਹਿ ਲਓ ਵੀ ਮਾਸਟਰਸ ਨੇ ਪੋਲੀਟੀਕਲ, ਜਿਹੋ ਜਿਹੇ ਜੁਮਲਿਆਂ ਦੇ ਉੱਤੇ ਉਹ ਚੱਲਦੇ ਨੇ ਉਹ ਜਿਹੇ ਜੁਮਲਿਆਂ ਦੇ ਉੱਤੇ ਸੁਖਬੀਰ ਬਾਦਲ ਚੱਲਦਾ ਜੀ। ਪਰ ਇਹ ਗੱਲ ਕੋਈ ਹੁਣ ਤੋਂ ਨਹੀਂ ਸ਼ੁਰੂ ਹੋਈ ਵੀ ਦੁਰਗਿਆਨਾ ਮੰਦਿਰ ਨੂੰ ਇੱਕ ਬੜੀ ਸ਼ਿੱਦਤ ਦੇ ਨਾਲ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਦਰਬਾਰ ਸਾਹਿਬ ਦੀ ਜਿਹੜੀ ਅਹਿਮੀਅਤ ਜਿਹੜੀ ਸਿੱਖਾਂ ਦੇ ਮਨਾਂ ਦੇ ਵਿੱਚ ਜਾਂ ਈਵਨ ਜਿਹੜੇ ਲੋਕ ਬਾਹਰੋਂ ਆਉਂਦੇ ਨੇ, ਜਿਹੜੇ ਚਾਹੇ ਸੈਲਾਨੀ ਨੇ, ਚਾਹੇ ਜਿਹੜੇ ਪੋਲੀਟੀਸ਼ੀਅਨਸ ਨੇ, ਕੋਈ ਬਿਊਰੋਕਰੈਟਸ ਨੇ ਬਾਹਰਲੇ ਮੁਲਕਾਂ ਤੋਂ ਆਉਂਦੇ, ਉਹਨਾਂ ਦੀਆਂ ਨਿਗਾਹ ਦੇ ਵਿੱਚ, ਕਿਉਂਕਿ ਜਿਹੜਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਜਿਹੜਾ ਜਦੋਂ ਅਸੀਂ ਉਹ ਦੇਖਦੇ ਹਾਂ ਕਿ ਜੇ ਕਿਤੇ ਪਿਕਚਰ ਵੀ ਹੁੰਦੀ ਆ, ਕੋਈ ਤਸਵੀਰ ਵੀ ਬਣਦੀ ਆ, ਤੇ ਗੋਲਡਨ ਟੈਂਪਲ ਉਹ ਹਰਮੰਦਰ ਸਾਹਿਬ ਦਾ ਜਿਹੜਾ ਹੈਗਾ ਆ ਉਹਨੂੰ ਪੋਰਟਰੇ ਕਰਦਾ ਹੁੰਦਾ। ਹੁਣ ਇਹੀ ਚੀਜ਼ ਜਿਹੜੀ ਹੈਗੀ ਆ ਉਹ ਇਹ ਚਾਹੁੰਦੇ ਨੇ ਕਿ ਦੁਰਗਿਆਨਾ ਮੰਦਿਰ ਨੂੰ ਵੀ ਉਸੇ ਹਿਸਾਬ ਦੇ ਨਾਲ ਲਿਆ ਕੇ ਪੇਸ਼ ਕੀਤਾ ਜਾਏ ਤਾਂ ਕਿ ਜਿਹੜੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਜਿਹੜੀ ਇੰਪੋਰਟੈਂਸ ਹੈਗੀ ਆ ਉਹ ਬਾਹਰਲੇ ਲੋਕਾਂ ਦੇ ਵਿੱਚ ਜਾਂ ਈਵਨ ਜਿਹੜੇ ਉੱਥੋਂ ਵੱਸਦੇ ਨੇ ਸਿੱਖ, ਉਹਨਾਂ ਦੇ ਮਨਾਂ ਦੇ ਵਿੱਚ ਜਾਂ ਉੱਥੋਂ ਦੀ ਜਿਹੜੀ ਪਾਪੂਲੇਸ਼ਨ ਹੈ ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਘਟਾਈ ਜਾ ਸਕੇ। ਰਹੀ ਗੱਲ ਬਿਊਟੀਫਿਕੇਸ਼ਨ ਦੀ ਔਰ ਰਹੀ ਗੱਲ ਸੁਖਬੀਰ ਬਾਦਲ ਦੀਆਂ ਜਿਹੜੀਆਂ ਕਲਾਬਾਜ਼ੀਆਂ 2017 ਦੀਆਂ ਚੋਣਾਂ ਨੂੰ ਲੈ ਕੇ, ਹੁਣ ਉਹਨਾਂ ਨੇ ਇਹ ਚੀਜ਼ਾਂ ਕਰਨੀਆਂ ਨੇ ਕਿਉਂਕਿ ਵੋਟਾਂ ਦੇ ਵਿੱਚ ਇੱਕ ਤਾਂ ਉਹਨਾਂ ਦੇ ਕੋਲ ਜੁਮਲਾ ਇਹ ਰਹੇਗਾ ਕਿ ਦੇਖੋ ਜੀ ਬਾਦਲ ਨੇ ਤਾਂ ਬਹੁਤ ਕੰਮ ਕੀਤਾ, ਤੁਸੀਂ ਕਿਵੇਂ ਕਹਿੰਦੇ ਹੋ ਵੀ ਸਿੱਖੀ ਦੇ ਉਲਟੂ ਨੇ ਗੱਲਾਂ ਕੀਤੀਆਂ। ਪਹਿਲੀ ਗੱਲ ਉਹਦੇ ਕੋਲ ਇੱਕੋ ਹੀ ਗੱਲ ਹੁੰਦੀ ਆ, ਲਓ ਜੀ ਵਿਰਾਸਤੇ ਖਾਲਸਾ ਜਿਹੜਾ ਹੈਗਾ ਆ 300 ਕਰੋੜ ਰੁਪਏ ਦੀ ਜਿਹੜੀ 300 ਕਰੋੜ ਰੁਪਏ ਦੀ ਮਦਦ ਦੇ ਨਾਲ ਹੀ ਮੈਂ ਇਹ ਕਹੂੰਗਾ ਇਹ ਜਿਹੜਾ ਵਿਰਾਸਤੇ ਖਾਲਸਾ ਜਿਹੜਾ ਉਹ ਤਿਆਰ ਕੀਤਾ ਗਿਆ। ਹੁਣ ਜੇ ਵਿਰਾਸਤੇ ਖਾਲਸਾ ਤਿਆਰ ਕੀਤਾ 300 ਕਰੋੜ ਰੁਪਈਆ ਇੱਕ ਸਟੇਟ ਦੇ ਵਿੱਚ ਜਿਹਦੀ 683 ਬਿਲੀਅਨ ਰੁਪਈਆ ਜਿਹੜੀ ਜਾਣੀ ਕਿ 683 ਅਰਬ ਰੁਪਏ ਦੀ ਜਿਹਦਾ ਬਜਟ ਹੋਵੇ ਉਹਦੇ ਚ 300 ਕਰੋੜ ਰੁਪਈਆ ਤੁਸੀਂ ਕੱਢ ਵੀ ਦਿੰਦੇ ਤੇ ਕੀ ਕਿੰਨੀ ਕੁ ਵੱਡੀ ਗੱਲ ਹੈਗੀ ਆ ਉਹ। ਪਰ ਚੋਣਾਂ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਆਧਾਰ ਬਣਾਉਣਾ ਕਿ ਲਓ ਜੀ ਬਾਦਲ ਸਾਹਿਬ ਜਿਹੜੇ ਨੇ ਸਿੱਖਾਂ ਦੇ ਉਲਟ ਨਹੀਂ ਹੈ, ਸਿੱਖਾਂ ਦੀ ਸਿੱਖੀ ਦੀ ਬਿਹਤਰੀ ਲਈ ਬਹੁਤ ਕੁਝ ਕਦਮ ਚੁੱਕਦੇ ਪਏ ਨੇ। ਭਾਵੇਂ ਕਿ ਉਹਨਾਂ ਨੂੰ ਇਹੀ ਲੱਗਦਾ ਕਿ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਸਜਾਉਣ ਦੇ ਨਾਲ ਸ਼ਾਇਦ ਸਿੱਖੀ ਦੀਆਂ ਜਿਹੜੀਆਂ ਇੱਟਾਂ ਪੱਥਰ ਨੇ ਉਹ ਲੱਗਦੇ ਪਏ ਨੇ, ਪਰ ਜਿਹੜਾ ਇੱਟਾਂ ਪੱਥਰਾਂ ਦੀਆਂ ਬਿਲਡਿੰਗਾਂ ਦੇ ਬਣਾਉਣ ਦੇ ਥੱਲੇ ਜਾਂ ਉਹਦੇ ਪਿਛਲੇ ਪਾਸੇ ਇਹ ਜਿਹੜੀ ਢਾਹ ਲਾ ਰਹੇ ਨੇ, ਜਿਹੜਾ ਖੋਰਾ ਲਾ ਰਹੇ ਨੇ, ਉਹ ਸਿੱਖੀ ਨੂੰ ਲਾ ਰਹੇ ਨੇ। ਕਿਉਂਕਿ ਸਾਡੇ ਸਾਹਮਣੇ ਆ ਕਿ ਕੋਈ ਵੀ ਜਿਹੜੀ ਕੌਮ ਹੈਗੀ ਆ ਉਹ ਇਮਾਰਤਾਂ ਦੇ ਨਾਲ ਨਹੀਂ ਸਿਰਜੀ ਜਾਂਦੀ ਹੁੰਦੀ, ਉਹ ਇਤਿਹਾਸ ਦੇ ਨਾਲ ਸਿਰਜੀ ਜਾਂਦੀ ਹੁੰਦੀ, ਉਹ ਸ਼ਹਾਦਤਾਂ ਦੇ ਨਾਲ ਸਿਰਜੀ ਜਾਂਦੀ ਹੁੰਦੀ ਹੈ, ਇਮਾਰਤਾਂ ਦੇ ਨਾਲ ਉਹ ਨਹੀਂ ਸਿਰਜੀ ਜਾਂਦੀ ਹੁੰਦੀ। ਸੋ ਉਹਨਾਂ ਚੀਜ਼ਾਂ ਦੇ ਵਿੱਚ
ਜਿਸ ਚੀਜ਼ ਨੂੰ ਗਲੋਰੀਫਾਈ ਕਰਨ ਦੀ ਜ਼ਰੂਰਤ ਸੀ ਉਹ ਇਹਨਾਂ ਨੇ ਕਿਸੇ ਵੀ ਪਾਸੇ ਨਹੀਂ ਕੀਤਾ, ਕਿਉਂਕਿ ਹਰ ਥਾਂ ਦੇ ਉੱਤੇ ਜਿੰਨੀਆਂ ਵੀ ਸਾਡੀਆਂ ਇਤਿਹਾਸਕ ਜਿਹੜੀਆਂ ਜਗ੍ਹਾ ਸੀਗੀਆਂ, ਇਤਿਹਾਸਕ ਇੰਪੋਰਟੈਂਸ ਵਾਲੀਆਂ, ਮਹੱਤਤਾ ਵਾਲੀਆਂ ਜਿੰਨੀਆਂ ਕੁ ਸਾਡੇ ਗੁਰਦੁਆਰੇ ਸਾਹਿਬਾਨ ਸਨ, ਸਾਡੀਆਂ ਇਮਾਰਤਾਂ ਸਨ, ਸਾਡੇ ਮੋਨੂਮੈਂਟ ਸੀਗੇ, ਉਹ ਸਾਰੇ ਦੇ ਸਾਰੇ ਇਹਨਾਂ ਨੇ ਸੰਗਮਰਮਰਾਂ ਦੇ ਵਿੱਚ ਲਪੇਟ ਕੇ ਰੱਖ ਦਿੱਤੇ ਆ। ਹੁਣ ਜਾਣੀ ਕਿ ਇਹ ਸਵਾਲ ਇਹ ਪੈਦਾ ਹੁੰਦਾ ਕਿ ਕੀ ਤੁਸੀਂ ਕਿਸੇ ਚੀਜ਼ ਦੇ, ਹੁਣ ਮੰਨ ਲਓ ਅਸੀਂ ਦੀਵਾਰ ਕਿਸੇ ਬੱਚੇ ਨੂੰ ਦਿਖਾਉਣੀ ਆ ਜਿਹੜੀ ਨੀਹਾਂ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਜਿਹੜੇ ਸਿੱਖੀਆਂ ਨੀਹਾਂ ਦੇ ਵਿੱਚ ਚੜਾਏ ਗਏ ਸਨ। ਹੁਣ ਕੀ ਲੋਕੀ ਜਿਹੜੇ ਦੇਖਦੇ ਨੇ ਕਿ ਹਾਂ ਇਤਿਹਾਸ ਦੇ ਨਾਲ ਉਹ ਜਿਹੜਾ ਜੁੜਨਾ ਚਾਹੁੰਦੇ ਹੋਣਗੇ ਕਿ ਉਹ ਸੰਗਮਰਮਰ ਦੀਆਂ ਜਿਹੜੀਆਂ ਇਮਾਰਤਾਂ ਦੇ ਵਿੱਚੋਂ ਦੀ ਇਤਿਹਾਸ ਦੇਖ ਪਾਉਣਗੇ, ਕਿ ਉਹ ਜਿਹੜੀਆਂ ਕੰਧਾਂ ਨੇ, ਜਿਹੜੀਆਂ ਨੀਹਾਂ ਨੇ, ਕਿ ਉਹ ਦੇਖ ਪਾਉਗੇ, ਕਿ ਉਹ ਉਹਨਾਂ ਮੋਨੂਮੈਂਟਸ ਦੀ ਬਦੌਲਤ ਕੀ ਇਤਿਹਾਸ ਨਾਲ ਜੁੜ ਪਾਉਣਗੇ, ਨਹੀਂ ਜੁੜ ਪਾਉਣਗੇ। ਔਰ ਇਹ ਚੀਜ਼ਾਂ ਜੇ ਸੁਖਬੀਰ ਬਾਦਲ ਅੱਜ ਦੁਰਗਿਆਨਾ ਮੰਦਿਰ ਦੇ ਆਲੇ ਦੁਆਲੇ ਕੋਈ ਬਿਊਟੀਫਿਕੇਸ਼ਨ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਮੇਰਾ ਖਿਆਲ ਇਹ ਵੀ ਹੈਗਾ ਕਿ ਜਿੰਨੀ ਕਿ ਵੀ ਉਹਦੀ ਮਹੱਤਤਾ ਹੈਗੀ ਆ ਦੁਰਗਿਆਨਾ ਮੰਦਿਰ ਦੀ, ਉਹਨੂੰ ਵੀ ਘਟਾ ਦੋਗੇ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਦੁਰਗਿਆਨਾ ਮੰਦਿਰ ਕੋਈ ਇਤਿਹਾਸਕ ਇੰਪੋਰਟੈਂਸ ਵਾਲੀ ਜਿਹੜੀ ਜਗ੍ਹਾ ਜਾਂ ਧਾਰਮਿਕ ਸਥਾਨ ਨਹੀਂ ਹੈ, ਪਰ ਉਹ ਇੱਕ ਰੈਪਲੀਕਾ ਉਹਦਾ ਬਣਾਇਆ ਗਿਆ ਸੀ ਦਰਬਾਰ ਸਾਹਿਬ ਦਾ, ਤਾਂ ਕਿ ਦਰਬਾਰ ਸਾਹਿਬ ਤੋਂ ਜਿਹੜਾ ਸ਼ਰਧਾ ਟੁੱਟ ਕੇ ਜਿਹੜੀ ਆ ਉਹ ਕਿਸੇ ਭਾਵੇਂ ਦੁਰਗਿਆਨਾ ਮੰਦਿਰ ਦੇ ਨਾਲ ਨਾ ਵੀ ਜੁੜੇ ਉਹਨਾਂ ਦੀ ਸ਼ਰਧਾ, ਪਰ ਫਿਰ ਵੀ ਉਹਨਾਂ ਦਾ ਮਕਸਦ ਸਿਰਫ ਇਹੀ ਹੈ ਕਿ ਦਰਬਾਰ ਸਾਹਿਬ ਦੇ ਨਾਲ ਜਿਹੜੀਆਂ ਤੰਦਾਂ ਸਿੱਖ ਦੀਆਂ ਜੁੜੀਆਂ ਹੋਈਆਂ ਉਹ ਕਿਸੇ ਨਾ ਕਿਸੇ ਹਿਸਾਬ ਨਾਲ ਟੁੱਟ ਸਕਣ। ਔਰ ਇਸ ਗੱਲ ਦਾ ਭਾਵੇਂ ਕਿ ਮੈਂ ਇਹ ਜਨਰਲ ਜੀ ਟਿੱਪਣੀ ਕਰ ਰਿਹਾ, ਮੈਂ ਇਸ ਚੀਜ਼ ਉੱਤੇ ਕੋਈ ਮੈਂ ਸੀਰੀਅਸ ਹੋ ਕੇ ਨਹੀਂ ਇਸ ਚੀਜ਼ ਨੂੰ ਉਹ ਲੈ ਰਿਹਾ ਕਿ ਸੁਖਬੀਰ ਬਾਦਲ ਨੇ ਜੇ ਕਿਸੇ ਚੀਜ਼ ਦਾ ਨੀਂਹ ਪੱਥਰ ਰੱਖ ਦਿੱਤਾ ਤੇ ਉਹ ਬਹੁਤ ਵੱਡੀ ਗੱਲ ਹੋ ਗਈ, ਕਿਉਂਕਿ ਸੁਖਬੀਰ ਬਾਦਲ ਇੱਕ ਇਹੋ ਜਿਹਾ ਗਪੌੜੀ ਬੰਦਾ ਹੈਗਾ ਵੀ ਜਿਹੜਾ ਕਦੀ ਬੰਬ ਦੇ ਨਾਲ ਨਾ ਟੁੱਟਣ ਵਾਲੀ ਸੜਕਾਂ ਦਾ ਨੀਂਹ ਪੱਥਰ ਵੀ ਰੱਖਦਾ, ਉਹ ਬੱਸਾਂ ਚੱਲਣ ਵਾਲਾ ਵੀ ਪਾਣੀ ਦੇ ਵਿੱਚ ਬੱਸਾਂ ਚੱਲਣ ਵਾਲੀਆਂ ਦੀਆਂ ਵੀ ਜਿਹੜੀਆਂ ਗਪੌੜਾਂ ਜਿਹੜਾ ਉਹ ਛੱਡਦਾ ਰਹਿੰਦਾ। ਸੋ ਇਹ ਚੀਜ਼ਾਂ ਵੀ ਮੈਨੂੰ ਇਹ ਨਹੀਂ ਲੱਗਦਾ ਕਿ ਬਹੁਤ ਸੀਰੀਅਸ ਲੈਣ ਵਾਲੀ ਲੋੜ ਹੈਗੀ, ਖਾਸ ਕਰਕੇ ਸੁਖਬੀਰ ਬਾਦਲ ਜੇ ਇਹ ਚੀਜ਼ਾਂ ਕਰ ਰਿਹਾ। ਮੈਂ ਤਾਂ ਇੰਨਾ ਕੀ ਕਹਿਣਾ ਚਾਹੂੰਗਾ ਕਿ 2017 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਹੋ ਸਕਦਾ ਉਹ ਸਿਰ ਤੇ ਸੌਦੇ ਜਿਹੜਾ ਸਾਧ ਹੈਗਾ ਉਹਦਾ ਵੀ ਕੋਈ ਜਾ ਕੇ ਨੀਂਹ ਪੱਥਰ ਰੱਖਿਆ ਹੋਵੇ, ਹੋ ਸਕਦਾ ਉਹ ਜਿਹੜਾ ਫ੍ਰਿਜ ਦੇ ਵਿੱਚ ਬਾਬਾ ਲਾਇਆ ਪਿਆ ਉਹਦਾ ਵੀ ਕਿਤੇ ਨਾ ਕਿਤੇ ਜਾ ਕੇ ਕੋਈ ਨੀਂਹ ਪੱਥਰ ਰੱਖਿਆ ਹੋਵੇ, ਹੋ ਸਕਦਾ ਉਹ ਭਨਿਆਰੇ ਵਾਲੇ ਜਾਂ ਜਿੰਨੇ ਵੀ ਇਹੋ ਜਿਹੇ ਬਾਪੀ ਤੁਰੇ ਫਿਰਦੇ ਆ ਉਹਨਾਂ ਦਾ ਵੀ ਕੋਈ ਨਾ ਕੋਈ ਇਸੇ ਤਰੀਕੇ ਦੇ ਨਾਲ ਜਾ ਕੇ ਨੀਂਹ ਪੱਥਰ ਰੱਖਿਆ ਹੋਵੇ ਤਾਂ ਕਿ ਜਿਹੜੀਆਂ ਵੋਟਾਂ ਉਹ ਕੈਸ਼ ਕਰ ਸਕੇ। ਜੀ ਹਰਪ੍ਰੀਤ ਸਿੰਘ ਜੀ, ਜਿਹੜੀ ਦੂਜੀ ਖਬਰ ਹੈਗੀ ਅੱਜ ਦੇ ਹਵਾਲੇ ਨਾਲ ਉਹ ਇਹ ਹੈ ਕਿ ਜਿਹੜੀ ਸੈਂਟਰ ਸਰਕਾਰ ਹੈਗੀ ਹੈ ਉਹਨੇ 1984 ਦੇ ਸਿੱਖ ਕਤਲੇਆਮ ਦੇ 28 ਹੋਰ ਕੇਸ ਰੀਓਪਨ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਤੇ ਉਹਨਾਂ ਦੀ ਬਣਾਈ ਹੋਈ SIT ਦੁਬਾਰਾ ਇਨਵੈਸਟੀਗੇਟ ਕਰੂਗੀ। ਤੇ ਮਤਲਬ ਕੁੱਲ ਮਿਲਾ ਕੇ ਉਹਨਾਂ ਦਾ ਕਹਿਣਾ ਹੈ ਕਿ 77 ਕੇਸ ਹੈਗੇ ਆ ਜਿਨ੍ਹਾਂ ਦੀ ਹੁਣ ਮੁੜ ਜਾਂਚ ਕੀਤੀ ਜਾਊਗੀ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਭਾਜੀ 2733 ਬੰਦੇ ਇਹ ਆਪ ਕਹਿ ਰਹੇ ਨੇ ਕਿ ਜਿਹੜੇ ਉਸ ਕਤਲੇਆਮ ਦੇ ਵਿੱਚ ਦਿੱਲੀ ਦੇ ਵਿੱਚ ਮਾਰੇ ਨੇ, ਇਹ ਉਹ ਲੋਕ ਨੇ ਜਿਹੜੇ ਤਸਦੀਕ ਹੋ ਚੁੱਕੇ ਨੇ ਜੀ। ਇਹ ਉਹ ਲੋਕ ਨੇ ਜਿਹੜੇ ਕੋਈ ਕਿਸੇ ਨੇ ਜਿਨ੍ਹਾਂ ਦੀ ਆਈਡੈਂਟੀਟੀ ਜਿਹੜੀ ਹੈਗੀ ਆ ਉਹ ਤਸਦੀਕ, ਉਹਨਾਂ ਦੀ ਪਹਿਚਾਣ ਜਿਹੜੀ ਆ ਉਹ ਤਸਦੀਕ ਹੋ ਚੁੱਕੀ ਹੈ, ਚਾਹੇ ਉਹਨਾਂ ਦੇ ਵੋਟਰ ਕਾਰਡ ਤੋਂ, ਚਾਹੇ ਉਹਨਾਂ ਦੇ ਪਹਿਚਾਣ ਤੋਂ, ਕਿਸੇ ਵੀ ਤਰੀਕੇ ਦੇ ਨਾਲ ਕੋਈ ਆਈਡੈਂਟੀਟੀ ਕਾਰਡ ਤੋਂ ਉਹਨਾਂ ਦੀ ਜਿਹੜੀ ਪਹਿਚਾਣ ਆ ਉਹ ਬਣ ਚੁੱਕੀ ਆ। ਔਰ ਉਹਨਾਂ ਦੇ ਵਿੱਚ ਵੀ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਤੁਗਲਕਾਬਾਦ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਸੀ, ਉਸ ਰੇਲਵੇ ਸਟੇਸ਼ਨ ਦੇ ਉੱਤੇ ਕੋਈ 26 ਫੌਜੀ ਜਿਹੜੇ ਸੀਗੇ ਉਹ ਮਾਰੇ ਗਏ ਸੀ ਜੀ। ਔਰ ਉਹਨਾਂ 26 ਫੌਜੀਆਂ ਦੇ ਵਿੱਚ ਇਕੱਲੇ ਇਹ ਨਹੀਂ ਕਿ ਉਹ ਸਿਪਾਹੀ ਰੈਂਕ ਦੇ ਬੰਦੇ ਸੀਗੇ ਜਾਂ ਲਾਂਸ ਨੈਕ ਸੀਗੇ ਜਾਂ ਜਿਹੜੇ ਥੱਲੇ ਪੱਧਰ ਦੇ ਜਿਹੜੇ ਸਿਪਾਹੀ ਨੇ ਉਹੀ ਸੀ, ਉਹਨਾਂ ਦੇ ਵਿੱਚ 3 ਕੈਪਟਨ ਸੀ, ਉਹਨਾਂ ਦੇ ਵਿੱਚ AS ਆਨੰਦ ਨਾਮਕ ਉਹ ਜਾਂ ਤਾਂ ਮੇਜਰ ਜਨਰਲ ਸੀਗਾ ਜਾਂ ਲੈਫਟੀਨੈਂਟ ਜਨਰਲ ਸੀਗਾ। ਹੁਣ ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਪਰ ਉਹਦਾ AS ਆਨੰਦ ਦਾ ਨਾਂ ਸੀ ਜਿਹੜਾ ਉਹ ਵੀ ਮਾਰਿਆ ਗਿਆ। ਉਹ ਵੀ ਉਹਨਾਂ ਦੀ ਗਿਣਤੀ 'ਚ ਨਹੀਂ ਆਉਂਦਾ ਕਿਉਂਕਿ ਫੌਜ ਨੇ ਅਜੇ ਤੱਕ ਕੋਈ ਇਨਕੁਆਇਰੀ ਨਹੀਂ ਖੋਲੀ ਹੈਗੀ। ਹੁਣ ਜਿਹੜੀਆਂ ਹਰਕਤਾਂ ਕਰ ਰਹੇ ਨੇ, ਕਸਰਤਾਂ ਕਰ ਰਹੇ ਨੇ ਬੇਮੈਨੀਆਂ, ਦੇਖੋ ਜੇ ਪੋਲੀਟੀਕਲ ਵਿਲ ਹੋਵੇ ਤੇ ਉਹ ਕਸਰਤਾਂ ਫਿਰ ਇਵੇਂ ਨਹੀਂ ਹੋਣੀਆਂ ਹੈਗੀਆਂ। ਤੁਸੀਂ ਕੇਸ ਖੋਲੋ ਜੀ, ਕੇਸ ਇਵੇਂ ਨਹੀਂ ਹੁੰਦੇ, ਕੇਸ ਐ ਹੁੰਦੇ ਜਿਵੇਂ
ਭਾਈ ਜਗਤਾਰ ਸਿੰਘ ਤਾਰੇ ਨੂੰ ਇਹ ਵਾਪਸ ਲੈ ਕੇ ਆਏ ਆ। ਤਾਰੇ ਦੇ ਉੱਤੇ ਤਸ਼ੱਦਦ ਕੀਤਾ ਗਿਆ। ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਤੇ ਇਹ ਕੇਸ ਖੁੱਲੇ ਕਿ ਕਦੀ ਅੱਜ ਤੱਕ ਇਹਨਾਂ ਨੇ ਉਹਨਾਂ ਨੂੰ ਇੰਟਰੋਗੇਟ ਕੀਤਾ, ਉਹਨਾਂ ਨੂੰ ਇਹ ਆਪਣੇ ਜਵਾਈਆਂ ਵਾਂਗ ਰੱਖਦੇ ਨੇ। ਉਹ ਮੈਂ ਇਸ ਗੱਲ ਦੇ ਉੱਤੇ ਖੇਦ ਚਾਹੁੰਦਾ ਕਿ ਮੈਂ ਇਹੋ ਜਿਹੀ ਭਾਸ਼ਾ ਜਿਹੜੀ ਆ ਉਹ ਵਰਤ ਰਿਹਾ, ਪਰ ਇਹੋ ਜਿਹੀ ਭਾਸ਼ਾ ਤੋਂ ਬਗੈਰ ਹੋਰ ਕੋਈ ਦੂਸਰੀ ਭਾਸ਼ਾ ਵਰਤੀ ਵੀ ਨਹੀਂ ਜਾ ਸਕਦੀ। ਜਿਸ ਤਰੀਕੇ ਦੇ ਨਾਲ ਇਹ ਲੋਕ ਸਿੱਖਾਂ ਦੀ ਜਿਹੜੀ ਉਹਨਾਂ ਦੀ ਹੇਠੀ ਕਰ ਰਹੇ ਨੇ, ਸਿੱਖਾਂ ਦੇ ਜਿਹੜੇ ਮਜ਼ਾਕ ਉਡਾ ਰਹੇ ਨੇ, ਤੁਸੀਂ ਇਹ ਦੇਖ ਲਓ ਕਿ ਕਿਸੇ ਵੀ ਇੱਕ ਲੀਗਲ ਜੂਰਿਸਪ੍ਰੂਡੈਂਸ ਦੇ ਵਿੱਚ ਕਿਤੇ ਵੀ ਤੁਸੀਂ ਇਹ ਅੱਜ ਤੱਕ ਦੇਖਿਆ ਭਾਰਤ ਦੀ ਜਿਹੜੀ ਲੀਗਲ ਪ੍ਰੋਸੈਸ ਹੈਗੀ ਆ, ਇੱਕ ਥਾਂ ਦੇ ਉੱਤੇ ਕ੍ਰਾਈਮ ਕਮਿਟ ਹੁੰਦਾ ਜੀ, ਉਹਦੀ FIR ਸਭ ਤੋਂ ਪਹਿਲੀ ਕੀ ਗੱਲ ਹੁੰਦੀ ਆ, ਉਹਦੀ FIR ਜਿਹੜੀ ਆ ਉਹ ਦਰਜ ਕੀਤੀ ਜਾਂਦੀ ਆ। ਉਹਦੀ ਜਿਹੜੇ ਸਸਪੈਕਟ ਨੇ ਉਹ ਮਨੋਨੀਤ ਹੁੰਦੇ ਨੇ, ਉਹ ਨੋਮੀਨੇਟ ਹੁੰਦੇ ਨੇ, ਉਹ ਪਛਾਣੇ ਜਾਂਦੇ ਨੇ, ਉਹਨਾਂ ਨੂੰ ਫੜਿਆ ਜਾਂਦਾ, ਉਹਨਾਂ ਦੇ ਰਿਮਾਂਡ ਲਏ ਜਾਂਦੇ, ਉਹਨਾਂ ਦੀ ਇੰਟਰੋਗੇਸ਼ਨ ਹੁੰਦੀ ਆ। ਉਸ ਤੋਂ ਬਾਅਦ ਕੇਸ ਚੱਲਦੇ, ਅਦਾਲਤਾਂ ਫੈਸਲਾ ਕਰਦੀਆਂ ਨੇ ਕਿ ਹਾਂ ਭਾਈ ਇਹ ਜਾਇਜ਼ ਸੀ ਕਿ ਇਹ ਨਾਜਾਇਜ਼ ਸੀ, ਇਹਦੇ ਉੱਤੇ ਜਿਹੜਾ ਕੇਸ ਪਾਇਆ ਗਿਆ ਉਹ ਜਾਇਜ਼ ਸੀ ਜਾਂ ਇਹਦੇ ਤੇ ਕੇਸ ਪਾਇਆ ਉਹ ਨਾਜਾਇਜ਼ ਸੀ। ਇਹ ਤੁਸੀਂ ਕਿਤੇ ਨਹੀਂ ਸੁਣੋਗੇ ਕਿ ਇੱਕ ਥਾਂ ਦੇ ਉੱਤੇ ਇੰਨਾ ਘਟੀਆ ਕਿਸਮ ਦਾ ਕ੍ਰਾਈਮ, ਇੰਨਾ ਹੀਨਸ ਕ੍ਰਾਈਮ ਜਿਹੜਾ ਕਮਿਟ ਕੀਤਾ ਜਾਵੇ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਮਿਸ਼ਨ ਤੇ ਕਮੇਟੀਆਂ ਬਿਠਾਤੀਆਂ ਜਾਣ ਇਹ ਕਹਿਣ ਦੇ ਲਈ ਜਾਂ ਇਸ ਗੱਲ ਨੂੰ ਇਨਵੈਸਟੀਗੇਟ ਕਰਨ ਦੇ ਲਈ ਵੀ ਚਿੱਟਾ ਕਿੱਥੋਂ ਆਇਆ, ਪਾਊਡਰ ਕਿੱਥੋਂ ਆਇਆ, ਕਿ ਪੁਲਿਸੀਆਂ ਨੂੰ ਸਜ਼ਾ ਹੋਣੀ ਚਾਹੀਦੀ ਆ, ਕਿ ਜਿਹੜੇ ਵਿਕਟਮ ਨੇ ਉਹਨਾਂ ਨੂੰ ਰਿਆਇਤਾਂ ਹੋਣੀਆਂ ਚਾਹੀਦੀਆਂ ਨੇ ਜੀ। ਇਹ ਇਨਸਾਫ ਦਾ ਤਕਾਜ਼ਾ ਆ, ਇਹ ਇਨਸਾਫ ਦਾ ਤਕਾਜ਼ਾ ਨਹੀਂ। ਇਹ ਸਾਰੇ ਦੇ ਸਾਰੇ ਜਿੰਨੇ ਵੀ ਇਹ ਭੰਡ ਨੇ ਇਹ ਕਰ ਕੀ ਰਹੇ ਨੇ। ਹੁਣ ਇਹਨਾਂ ਕੋਲ ਜਦੋਂ ਕੋਈ ਹੋਰ ਮਸਲਾ ਨਹੀਂ ਹੁੰਦਾ, ਜਦੋਂ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ, ਇਹੀ ਚੀਜ਼ਾਂ ਜਿਹੜੀਆਂ ਹੈਗੀਆਂ, ਜਦੋਂ ਵਾਜਪਾਈ ਆਇਆ ਸੀਗਾ ਸਭ ਤੋਂ ਜ਼ਿਆਦਾ ਇਹਨਾਂ ਨੇ ਰੌਲਾ ਪਾਇਆ ਸੀਗਾ ਕਿ ਦਿੱਲੀ ਦੇ ਵਿੱਚ ਸਿੱਖ ਮਾਰਤੇ, ਦਿੱਲੀ ਦੇ ਵਿੱਚ ਸਿੱਖ ਮਾਰਤੇ, ਇਹੀ ਚੀਜ਼ ਸੀਗੀ। ਉਹ ਤੋਂ ਬਾਅਦ 5 ਸਾਲ ਉਹਨਾਂ ਦਾ ਰਾਜ ਆਇਆ, ਕਿੰਨੇ ਕੁ ਬੰਦੇ ਇਹਨਾਂ ਨੇ ਫਾਹੇ ਟੰਗੇ, ਕਿੰਨੇ ਕੁ ਬੰਦਿਆਂ ਨੂੰ ਇਹਨਾਂ ਨੇ ਫਾਂਸੀਆਂ ਦਿੱਤੀਆਂ, ਕਿੰਨੇ ਕੁ ਬੰਦੇ ਇਹਨਾਂ ਨੇ ਜੇਲ੍ਹਾਂ 'ਚ ਡੱਕੇ ਅੱਜ ਤੱਕ। ਹੁਣ ਇਹ ਸਿਰਫ ਇਹ ਇੱਕ ਤਰੀਕੇ ਦੇ ਨਾਲ ਉੱਤਰ ਕਾਟੋ ਮੈਚੜਾ ਵਾਲਾ ਖੇਡ ਰਹੇ ਨੇ ਜੀ। ਕਾਂਗਰਸ ਆਉਂਦੀ ਆ ਤੇ ਉਹ 2002 ਗੋਧਰਾ ਨੂੰ ਲੈ ਕੇ ਬਹਿ ਜਾਂਦੀ ਆ, ਇਹ ਆਉਂਦੇ ਨੇ ਤੇ 84 ਨੂੰ ਲੈ ਕੇ ਬਹਿ ਜਾਂਦੇ ਨੇ। ਯਾਨੀ ਕਿ ਇੱਕ ਦੂਸਰੇ ਦੇ ਕੰਮਾਂ ਨੂੰ ਇਹ ਪ੍ਰੂਵ ਕਰਨ ਦੇ ਉੱਤੇ ਲੱਗੇ ਹੋਏ ਨੇ ਕਿ ਜਿਹੜਾ ਅਸੀਂ ਕੀਤਾ ਉਹ ਲੈਜਿਟਮੇਟ ਸੀਗਾ, ਕਿਉਂਕਿ ਤੁਸੀਂ ਵੀ ਤਾਂ ਕੀਤਾ ਨਾ। ਹੁਣ ਜਿਹੜੇ ਵਿਕਟਮ ਨੇ ਉਹ ਤਾਂ ਇੱਕ ਪੁੜਾਂ ਦੇ ਵਿੱਚ ਪਿੱਟ ਹੋ ਰਹੇ ਨੇ। ਹੁਣ ਉਹ ਆਉਂਦੇ ਨੇ ਤੇ ਉਹ ਕਹਿੰਦੇ ਤੁਸੀਂ 84 ਦਾ ਕੀਤਾ, 84 ਵਾਲੇ ਉਹ ਆਉਂਦੇ ਤੇ ਉਹ ਕਹਿੰਦੇ ਤੁਸੀਂ 2002 ਦਾ ਕੀਤਾ। ਨਾ ਤਾਂ ਮੈਂ ਇਹ ਤੁਹਾਨੂੰ ਗਾਰੰਟੀ ਦੇ ਨਾਲ ਕਹਿਣਾ, ਨਾ ਤਾਂ ਬੀਜੇਪੀ ਨੇ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਨੇ ਤੇ ਨਾ ਹੀ ਕਾਂਗਰਸ ਨੇ ਕਦੀ ਵੀ 2002 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਨੇ। ਹੁਣ ਤੁਸੀਂ ਇਹ ਦੇਖ ਲਓ ਕਿ ਮੈਂ ਥੋੜਾ ਜਿਹਾ ਵਿਸ਼ੇ ਤੋਂ ਪਰਾਂ ਜ਼ਰੂਰ ਜਾ ਰਿਹਾ, ਕਿਉਂਕਿ ਸਾਰੀਆਂ ਚੀਜ਼ਾਂ ਉਸ ਜ਼ਹਿਨੀਅਤ ਦੇ ਨਾਲ ਜੁੜਦੀਆਂ ਨੇ, ਜ਼ਹਿਨੀਅਤ ਦੇ ਨਾਲ ਜੋੜਨੀਆਂ ਜ਼ਰੂਰੀ ਨੇ ਇਹ ਗੱਲਾਂ। ਹੁਣ ਮਾਇਆ ਕੋਡਨਾਨੀ ਜਿਹੜੀ ਹੈਗੀ ਆ ਉਹ ਕਤਲ ਕਰਦੀ ਆ, ਉਹਦੇ ਉੱਤੇ ਕਤਲ ਦੇ ਕੇਸ, ਉਹਨੂੰ ਸਜ਼ਾ ਹੁੰਦੀ ਆ, ਉਹਨੂੰ ਸਜ਼ਾ ਉਮਰ ਕੈਦ ਦੀ ਹੁੰਦੀ ਆ। ਉਹ 1.5 ਸਾਲ ਦੇ ਵਿੱਚ 52-53 ਵਾਰੀ ਪੈਰੋਲ ਦੇ ਉੱਤੇ ਬਾਹਰ ਆ ਜਾਂਦੀ ਆ। ਹੁਣ ਦੂਸਰੇ ਪਾਸੇ ਲਖਵਿੰਦਰ ਸਿੰਘ ਹੁਣੀ ਆਪਣੇ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ 22-23 ਸਾਲ ਬਾਅਦ ਪੈਰੋਲ ਦੇ ਉੱਤੇ ਛੱਡਿਆ ਜਾਂਦਾ। ਉਹ ਮਾਇਆ ਕੋਡਨਾਨੀ ਦੇ ਸਿਰ ਦੇ ਉੱਤੇ ਦਰਦ ਹੋ ਜਾਵੇ, ਉਹਦੇ ਕੁੱਤੇ ਨੂੰ ਛਿੱਕ ਆ ਜਾਵੇ, ਉਹਨੂੰ ਪੈਰੋਲ ਦੇ ਉੱਤੇ ਛੱਡ ਦਿੱਤਾ ਜਾਂਦਾ। ਇੱਧਰ ਸਾਡੇ ਜਿਹੜੇ ਸਿੱਖ ਨੇ ਜਾਂ ਈਵਨ ਸਾਡੇ ਮੁਸਲਮਾਨ ਨੇ ਜਾਂ ਹੋਰ ਕੋਈ ਕੈਦੀ ਨੇ, ਉਹਨਾਂ ਦਾ ਪਿਓ ਮਰ ਜਾਵੇ ਤਾਂ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ, ਉਹਨਾਂ ਦੀ ਕੁੜੀ ਦਾ ਵਿਆਹ ਹੋ ਜਾਵੇ ਤਾਂ ਨਹੀਂ ਉੱਥੇ ਜਾਣ ਦਿੱਤਾ ਜਾਂਦਾ। ਸੋ ਇਹ ਇੱਕ ਜ਼ਹਿਨੀਅਤ ਦਾ ਨਮੂਨਾ ਆ ਕਿ ਕਦੀ ਵੀ ਮਾਇਆ ਕੋਡਨਾਨੀ ਬਾਹਰ ਆਊਗੀ ਤੇ ਕੋਈ ਕਾਂਗਰਸੀ ਸੜਕਾਂ ਤੇ ਨਹੀਂ ਉਤਰੂਗਾ, ਕਦੀ ਵੀ ਨਹੀਂ ਹੋਊਗਾ ਇਹ। ਤੇ ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਐਗਜ਼ਾਮਪਲ ਹੈਗੀ ਤੇ ਤੁਸੀਂ ਅੱਗੇ ਰੱਖ ਸਕਦੇ ਹੋ। ਸੋ ਵੀਰ ਜੀ, ਇਹ ਸਿਰਫ ਤੇ ਸਿਰਫ ਘੱਟੇ ਪਾਉਣ ਤੋਂ ਇਲਾਵਾ ਹੋਰ ਕੋਈ ਨਹੀਂ, ਜਸਟ ਮੌਕਰੀ ਆ ਇਹ। ਵੈਸੇ ਤਾਂ ਇਹਨਾਂ ਦੇ ਕਾਨੂੰਨ ਦੀ ਇੱਜ਼ਤ ਹੀ ਕੋਈ ਨਹੀਂ ਜਿਹਦੀ ਕੋਈ ਮੌਕਰੀ ਕਰ ਦੂਗਾ, ਜਿਹਦੀ ਕੋਈ ਭੰਡੀ ਪ੍ਰਚਾਰ ਕਰ ਜਾਊਗਾ, ਕਿਉਂਕਿ ਇਹਨਾਂ ਦਾ ਜਿਹੜਾ ਕਾਨੂੰਨ ਆ ਇਹ ਆਪ ਨੰਗਾ ਕਰਦੇ ਨੇ ਉਸ ਕਾਨੂੰਨ ਨੂੰ। ਉਸ ਕਾਨੂੰਨ ਦੇ ਇਹਨਾਂ ਨੇ ਮੈਂ ਇਹ ਕਹਿੰਦਾ ਵੀ ਪਛਕੜੇ ਅੜਾਏ ਪਏ ਨੇ ਤੇ ਕੋਈ ਵੱਡੀ ਗੱਲ ਨਹੀਂ ਹੋਣੀ ਹੈਗੀ। ਮੈਂ ਹੋਰ ਵੀ ਅਨਫੋਰਚੂਨੇਟ ਆ ਕਿ ਮੈਂ ਇੱਕ ਸੱਭਿਅਕ ਪਲੇਟਫਾਰਮ ਦੇ ਉੱਤੇ ਆ ਜਿਹਦੇ ਵਿੱਚ ਮੈਂ ਭਾਸ਼ਾ ਨਹੀਂ ਵਰਤ ਸਕਦਾ। ਨਹੀਂ ਤਾਂ ਜੇ
ਕੋਈ ਮੈਨੂੰ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਮਿਲੇ ਗੱਲ ਕਰੇ ਤੇ ਮੈਂ ਉਸ ਸ਼ਾਇਦ ਆਪਣੇ ਆਪ ਨੂੰ ਐਕਸਪ੍ਰੈਸ ਉਸ ਭਾਸ਼ਾ ਦੇ ਵਿੱਚ ਕਰਾਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਹੋ ਚੁੱਕੀਆਂ ਨੇ ਔਰ ਸਿਰਫ ਲੋਲੀਪੌਪ ਦਿੱਤੇ ਜਾ ਰਹੇ ਨੇ। ਇਹ ਕਦੀ ਜਾਂਚ ਸੀਬੀਆਈ ਤੋਂ ਕਰਾ ਦੋ। ਕਿਹਦੀ ਸੀਬੀਆਈ ਆ? ਸੀਬੀਆਈ ਕੁਝ ਮੰਗਲ ਗ੍ਰਹਿ ਤੋਂ ਨਹੀਂ ਆਉਂਦੀ ਹੈਗੀ। ਸੀਬੀਆਈ ਵੀ ਇਹਨਾਂ ਦੀ ਆ। ਸੀਬੀਆਈ ਉਹੀ ਆ ਜਿਹੜੀ ਇਹਨਾਂ ਨੂੰ ਕਲੀਨ ਚਿੱਟਾਂ ਦਿੰਦੀ ਹੈ ਜੀ। ਜਾਂ ਇਹਨਾਂ ਦੀ ਜਿਹੜੀ ਆ ਜਾਂਚ ਕਰਾ ਲਓ ਕਮਿਸ਼ਨ ਤੋਂ। ਕੌਣ ਨੇ ਕਮਿਸ਼ਨ? ਜੱਜ ਨੇ। ਜੱਜ ਕੌਣ ਨੇ? ਉਹੀ ਜੱਜ ਨੇ ਜਿਹੜੇ ਦੋਸ਼ੀਆਂ ਨੂੰ ਛੱਡ ਦਿੰਦੇ ਨੇ। ਇਹ ਉਹੀ ਜੱਜ ਨੇ ਜਿਹੜੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਰਖੇਲਾਂ ਵਾਂਗੇ ਕੰਮ ਕਰਦੇ ਨੇ। ਉਹਨਾਂ ਦੇ ਜਿਹੜੇ ਮਾਸਟਰਸ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਨੱਚਦੇ ਨੇ। ਫਿਰ ਕਿੱਥੇ ਜਾ ਕੇ ਤੁਸੀਂ ਇਨਸਾਫ ਲਓਗੇ? ਇਹ ਸਿਰਫ ਤੇ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਨੇ ਕਿ ਕਦੀ ਇਨਕੁਆਇਰੀ ਖੋਲ ਲਈ, ਕਦੀ SIT ਬਿਠਾਤੀ, ਕਦੀ ਕੇਸ ਖੋਲ ਦਿੱਤੇ। ਹੁਣ ਕੇਸਾਂ ਦੇ ਵਿੱਚ ਤੁਸੀਂ ਕੀ ਲੱਭੋਗੇ? ਜਾਂ ਤਾਂ ਹੋਵੇ ਨਾ ਤੁਸੀਂ ਕਿਸੇ ਨੂੰ ਇੰਟਰੋਗੇਟ ਕਰੋ, ਉਸੇ ਤਰੀਕੇ ਦੇ ਨਾਲ ਇੰਟਰੋਗੇਟ ਕਰੋ ਜਿਵੇਂ ਸਿੱਖ ਕੀਤੇ ਜਾਂਦੇ ਆ, ਜਿਵੇਂ ਮੁਸਲਮਾਨ ਕੀਤੇ ਜਾਂਦੇ ਆ, ਤਾਂ ਕਿ ਉਹਨਾਂ ਤੋਂ ਇਨਫੋਰਮੇਸ਼ਨ ਕਢਾਈ ਜਾਵੇ। ਇਨਫੋਰਮੇਸ਼ਨ ਦੇ ਵਿੱਚ ਜੇ ਤੁਸੀਂ ਵਾਕਈ ਤੁਸੀਂ ਇਸ ਚੀਜ਼ ਦੇ ਉੱਤੇ ਦਿਆਨਤਦਾਰੀ ਦੇ ਨਾਲ ਕੰਮ ਕਰਦੇ ਹੋ ਤੇ ਫੇਰ ਤਾਂ ਅਸਲੀ ਤਰੀਕਾ ਤਾਂ ਇਹਨਾਂ ਦੇ ਹਿਸਾਬ ਦੇ ਨਾਲ ਇਹੀ ਆ। ਇਹ ਬੰਦੇ ਜਿਹੜੇ ਨੇ, ਤੁਹਾਨੂੰ ਪਤਾ ਕਿਹਨਾਂ ਬੰਦਿਆਂ ਨੇ, ਉਹਨਾਂ ਦੀਆਂ ਪਿਕਚਰਾਂ ਹੈਗੀਆਂ ਨੇ, ਉਹਨਾਂ ਦਾ ਸਾਰਾ ਕੁਝ ਹੈਗਾ ਉੱਥੇ। ਕਿਉਂ ਨਹੀਂ ਉਹਨਾਂ ਨੂੰ ਫੜ ਕੇ ਉਸ ਤਰੀਕੇ ਨਾਲ ਇੰਟਰੋਗੇਟ ਕੀਤਾ ਜਾਂਦਾ ਜਿਵੇਂ ਜਿਹੜੇ ਸੋ ਕਾਲਡ ਦੂਸਰੇ ਅੱਤਵਾਦੀ ਕੀਤੇ ਜਾਂਦੇ ਨੇ? ਕੀ ਅੱਤਵਾਦੀ ਨਹੀਂ ਹੈ? ਇਹ ਵੀ ਅੱਤਵਾਦੀ ਨੇ, ਪਰ ਇਹ ਉਹਨਾਂ ਦੇ ਸਟੇਟ ਦੇ ਪਾਲੇ ਹੋਏ ਪਾਲਤੂ ਨੇ ਜਿਨ੍ਹਾਂ ਨੂੰ ਇਹਨਾਂ ਨੇ ਇਸੇ ਤਰੀਕੇ ਨਾਲ ਪ੍ਰੋਟੈਕਟ ਕਰਨਾ। ਸੋ ਮੇਰੇ ਹਿਸਾਬ ਦੇ ਨਾਲ ਸਾਨੂੰ ਇਹ ਚਾਹੀਦਾ ਕਿ ਜਿਹੜੀਆਂ ਇਹੋ ਜਿਹੀਆਂ ਇਹਨਾਂ ਦੀਆਂ ਟਪੂਸੀਆਂ ਉਲਟਬਾਜ਼ੀਆਂ ਹੈਗੀਆਂ, ਕਲਾਬਾਜ਼ੀਆਂ ਹੈਗੀਆਂ ਪੋਲੀਟੀਕਲ, ਉਹਨਾਂ ਵੱਲ ਜ਼ਿਆਦੀ ਤਵੱਕੋ ਨਹੀਂ ਦੇਣੀ ਚਾਹੀਦੀ। ਸਾਡਾ ਕੰਮ ਸਿਰਫ ਇਹ ਹੋਣਾ ਚਾਹੀਦਾ ਕਿ ਉਸ ਮੁਲਕ ਦੇ ਵਿੱਚ ਨਾ ਤਾਂ ਸਾਨੂੰ ਇਨਸਾਫ ਮਿਲਣਾ ਤੇ ਨਾ ਹੀ ਉਸ ਮੁਲਕ ਦੇ ਵਿੱਚ, ਉਸ ਘਟੀਆ ਮੁਲਕ ਦੇ ਵਿੱਚ ਨਾ ਹੀ ਸਾਨੂੰ ਕੋਈ ਆਪਣਾ ਜਿਹੜਾ ਸਤਿਕਾਰ ਮਿਲਣਾ। ਸੋ ਇਹਨਾਂ ਚੀਜ਼ਾਂ ਤੋਂ ਪਰਾਂ ਉੱਠ ਕੇ ਆਓ ਅਸੀਂ ਸਾਰੇ ਇੱਕੋ ਹੀ ਗੱਲ ਕਰੀਏ ਕਿ ਆਜ਼ਾਦੀ ਦੀ ਜਿਹੜੀ ਕਿਰਨ ਗਿਆ, ਆਜ਼ਾਦੀ ਦੀ ਜਿਹੜੀ ਮਸ਼ਾਲ ਆ, ਉਹ ਆਪਣੇ ਮਨਾਂ ਦੇ ਵਿੱਚ ਜਗਾਈਏ। ਆਜ਼ਾਦੀ ਤੋਂ ਬਗੈਰ ਸਿੱਖਾਂ ਦਾ ਕੋਈ ਹੱਲ ਨਹੀਂ, ਸਿੱਖਾਂ ਦਾ ਸਤਿਕਾਰ ਉੱਥੇ ਬਰਕਰਾਰ ਨਹੀਂ ਰਹਿ ਸਕਦਾ, ਸਿੱਖਾਂ ਨੂੰ ਇਨਸਾਫ ਉੱਤੇ ਕਿਸੇ ਵੀ ਤਰੀਕੇ ਨਾਲ ਨਹੀਂ ਮਿਲ ਸਕਦਾ। ਜੀ ਵੀਰ ਜੀ, ਜਿਹੜਾ ਸਾਡਾ ਇੱਕ ਅਗਲਾ ਹੈਗਾ ਮਸਲਾ ਉਹ ਹੈਗਾ ਜਿਹੜਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਬਲੋਚਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਸੀ ਤੇ ਉਹਦੇ ਹਵਾਲੇ ਦੇ ਵਿੱਚ ਅੱਜ ਚਾਈਨਾ ਵੱਲੋਂ ਇੱਕ ਰਿਐਕਸ਼ਨ ਆਇਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉੱਥੇ ਮਤਲਬ ਚਾਈਨਾ ਜਿਹੜਾ ਹੈਗਾ ਉੱਥੇ 46 ਅਰਬ ਡਾਲਰ ਦੇ ਨਾਲ ਪਾਕਿਸਤਾਨ ਚਾਈਨਾ ਇਕਨੋਮਿਕ ਕੋਰੀਡੋਰ ਬਣਾ ਰਿਹਾ, ਜਿਹੜਾ ਕਿ ਬਲੋਚਿਸਤਾਨ ਦੇ ਵਿੱਚ ਦੀ ਲੰਘਣਾ ਤੇ ਬਲੋਚਿਸਤਾਨ ਉਹਦਾ ਮੇਨ ਪਾਰਟ ਹੈਗਾ। ਤੇ ਉਹਨੂੰ ਮੁੱਖ ਰੱਖਦਿਆਂ ਉਹਨਾਂ ਦੇ ਜਿਹੜੇ ਥਿੰਕ ਟੈਂਕ ਦੇ ਇੱਕ ਅਹੁਦੇਦਾਰ ਹੈਗੇ ਆ, ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਇਹ ਇੱਕ ਚੰਗੀ ਗੱਲ ਨਹੀਂ ਹੋਊਗੀ ਸਾਡੇ ਆਪਸੀ ਸੰਬੰਧਾਂ ਦੇ ਲਈ। ਇਹਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਸਾਊਥ ਏਸ਼ੀਆ ਦੀ ਸਿਆਸਤ ਹੈਗੀ ਆ, ਉਹਨੂੰ ਪਾਕਿਸਤਾਨ, ਇੰਡੀਆ ਤੇ ਚਾਈਨਾ ਦੇ ਰਿਲੇਸ਼ਨਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਲੈ ਕੇ ਜਾ ਸਕਦੀ ਹੈ? ਵੀਰ ਜੀ, ਫੇਰ ਮੈਂ ਇਹੀ ਕਹਿਣਾ ਜੀ, ਇੰਡੀਆ ਇੱਕ ਇਹੋ ਜਿਹਾ ਮੁਲਕ ਆ, ਵੈਸੇ ਇੰਡੀਆ ਨਹੀਂ ਕਹਿਣਾ ਚਾਹੀਦਾ, ਹਿੰਦੁਸਤਾਨ ਕਹਿਣਾ ਚਾਹੀਦਾ ਇਹਨੂੰ, ਕਿਉਂਕਿ ਇੰਡੀਆ ਵਾਲੀ ਜਿਹੜੀ ਉਹਦੀ ਰੂਹ ਸੀ ਉਹ ਇਹਨਾਂ ਨੇ ਕਦੋਂ ਦੀ ਖਤਮ ਕਰ ਦਿੱਤੀ ਆ। ਈਵਨ ਹੁਣ ਬੀਜੇਪੀ ਨੇ ਆ ਕੇ ਜਦੋਂ ਸੈਕੂਲਰ ਨਾਂ ਦੀ ਜਿਹੜੀ ਚੀਜ਼ ਸੀਗੀ ਸੰਵਿਧਾਨ ਦੇ ਜਿਹੜੇ ਪ੍ਰੀਐਂਬਲ ਹੈਗਾ ਉਹਦੇ ਤੋਂ ਕੱਢ ਦਿੱਤੀ ਸੀ ਤੇ ਇਹਨੂੰ ਹਿੰਦੁਸਤਾਨ ਹੀ ਪੜ੍ਹਿਆ ਜਾਵੇ ਕਿ ਇਹ ਇੱਕ ਥਿਓਕ੍ਰੈਟਿਕ ਸਟੇਟ ਆ ਜਿਹਦੇ ਵਿੱਚ ਕਿਸੇ ਵੀ ਦੂਸਰੇ ਭਾਈਚਾਰੇ ਨੂੰ, ਕਿਸੇ ਵੀ ਦੂਸਰੇ ਰਿਲੀਜਨ ਨੂੰ, ਧਰਮ ਨੂੰ ਉਹਦੀ ਨਾ ਤਾਂ ਕੋਈ ਰਿਸਪੈਕਟ ਹੈਗੀ ਆ ਔਰ ਨਾ ਹੀ ਉਹਦੇ 'ਚ ਫਲਰਿਸ਼ ਕਰ ਸਕਦਾ ਉਹ ਧਰਮ, ਕਿਉਂਕਿ ਇਹ ਨਹੀਂ ਹੋਣ ਦੇਣਗੇ। ਸੋ ਇਸ ਮੁਲਕ ਦੀ ਤੁਸੀਂ ਕਿਸੇ ਇੱਕ ਮੁਲਕ ਨਾਲ ਤਾਂ ਦੇਖ ਲਓ ਵੀ ਆਲੇ ਦੁਆਲੇ ਦੇ ਮੁਲਕਾਂ ਦੇ ਨਾਲ ਕਿਤੇ ਇੱਕ ਦੇ ਨਾਲ ਵੀ ਚੰਗੇ ਸੰਬੰਧ ਹੋਣ। ਕੀ ਇਹਨਾਂ ਦੇ ਸੰਬੰਧ ਸ਼੍ਰੀਲੰਕਾ ਦੇ ਨਾਲ ਚੰਗੇ ਆ? ਬਿਲਕੁਲ ਨਹੀਂ ਚੰਗੇ। ਕੀ ਇਹਨਾਂ ਦੇ ਸੰਬੰਧ ਬੰਗਲਾਦੇਸ਼, ਜਿਨ੍ਹਾਂ ਨੂੰ ਇਹਨਾਂ ਨੇ ਆਪ ਬਣਾਇਆ, ਕੀ ਉਹਦੇ ਨਾਲ ਚੰਗੇ ਆ? ਉਹਦੇ ਨਾਲ ਵੀ ਨਹੀਂ ਚੰਗੇ। ਕੀ ਇਹਨਾਂ ਦੇ ਸੰਬੰਧ ਇੱਕ ਹੋਰ ਹਿੰਦੂ ਸਟੇਟ ਹੈਗੀ ਆ ਨੇਪਾਲ, ਕੀ ਉਹਦੇ ਨਾਲ ਚੰਗੇ ਨੇ? ਉਹਦੇ ਨਾਲ ਵੀ ਨਹੀਂ ਚੰਗੇ। ਹੁਣ ਤੁਸੀਂ ਦੂਸਰੇ ਪਾਸੇ ਆ ਜਾਓ, ਵੱਡਾ ਮੁਲਕ ਚਾਈਨਾ, ਉਹਨਾਂ ਤੋਂ ਕੁੱਟ ਖਾਧੀ ਆ ਇਹਨਾਂ ਨੇ ਕਾਫੀ ਵਾਰੀ, ਇਹਨਾਂ ਨੇ ਕੁੱਟ ਖਾਧੀ ਆ। ਕਿ ਉਹਦੇ ਨਾਲ ਸੰਬੰਧ ਚੰਗੇ ਨੇ? ਬਿਲਕੁਲ ਚੰਗੇ ਨਹੀਂ। ਪਾਕਿਸਤਾਨ ਨਾਲ ਚੰਗੇ ਨੇ? ਬਿਲਕੁਲ ਚੰਗੇ ਨਹੀਂ। ਅਫਗਾਨਿਸਤਾਨ ਨਾਲ ਚੰਗੇ ਨੇ? ਬਿਲਕੁਲ ਚੰਗੇ ਨਹੀਂ। ਸੋ ਹੁਣ ਅੰਦਰਲੇ ਪਾਸੇ ਵੀ ਆ ਜਾਓ, ਕਿ ਕਸ਼ਮੀਰੀਆਂ ਨਾਲ ਸੰਬੰਧ ਚੰਗੇ ਨੇ? ਨਹੀਂ। ਕਿ ਸਿੱਖਾਂ ਨਾਲ ਸੰਬੰਧ ਚੰਗੇ ਨੇ? ਉਹ ਵੀ ਇਹਨਾਂ ਨੇ ਮਾਰੇ ਨੇ। ਕਿ ਮੁਸਲਮਾਨਾਂ ਨਾਲ ਸੰਬੰਧ ਇਹਨਾਂ ਦੇ ਚੰਗੇ ਨੇ? ਉਹ ਵੀ ਨਹੀਂ ਚੰਗੇ। ਪਰ
ਗੱਲ ਹੁਣ ਇੱਥੇ ਇਹ ਆ ਗਈ ਆ ਕਿ ਇਹਨਾਂ ਦੀਆਂ ਜਿਹੜੀਆਂ ਫਾਲਟ ਲਾਈਨਸ ਇਹਨਾਂ ਨੇ 1947 ਤੋਂ ਲੈਂਦੇ ਆ ਰਹੇ ਨੇ, ਉਹ ਕਮਿਊਨਲ ਲਾਈਨਸ ਦੇ ਉੱਤੇ ਇਹਨਾਂ ਦੀਆਂ ਫਾਲਟ ਲਾਈਨਸ ਤੇ ਅੱਜ ਜਿਹੜੇ ਫਲੈਸ਼ ਪੁਆਇੰਟ ਨੇ ਉਹ ਸਾਡੇ ਅੱਗੇ ਸਾਹਮਣੇ ਆ ਰਹੇ ਨੇ। ਚਾਹੇ ਕਿ ਉਹ ਫਲੈਸ਼ ਪੁਆਇੰਟ 1962, 1965, 1971, 1999 ਦੇ ਵਿੱਚ ਵੱਖਰੀਆਂ ਜੰਗਾਂ ਦੇ ਰੂਪ ਦੇ ਵਿੱਚ ਸਾਹਮਣੇ ਆ ਵੀ ਗਏ ਨੇ। ਭਾਵੇਂ ਕਿ ਅਸੀਂ ਚਲੋ ਸ਼੍ਰੀਲੰਕਾ ਦੇ ਵਿੱਚ ਜੋ ਇਹਨਾਂ ਨੇ ਗਦਰ ਮਚਾਇਆ ਸੀਗਾ 1987, 88 ਦੇ ਵਿੱਚ ਉਹਨਾਂ ਨੂੰ ਛੱਡ ਵੀ ਦਈਏ, ਤੇ ਤਾਂ ਵੀ ਤੁਸੀਂ ਇਹ ਦੇਖ ਲਓ ਵੀ 4 ਲੜਾਈਆਂ ਤਾਂ ਸਾਡੇ ਸਾਹਮਣੇ ਨੇ ਜਿਹੜੀਆਂ ਲੜਾਈਆਂ ਹੋ ਚੁੱਕੀਆਂ ਨੇ ਭਾਰਤ ਦੀਆਂ ਵੱਖਰੇ ਮੁਲਕਾਂ ਨਾਲ ਆਲੇ ਦੁਆਲੇ। ਜੇ ਤਾਂ ਪਾਕਿਸਤਾਨ ਕਸ਼ਮੀਰ ਦੇ ਵਿੱਚ ਆਉਂਦਾ ਤੇ ਫਿਰ ਪਾਕਿਸਤਾਨ ਇਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦਿੰਦਾ। ਹੁਣ ਜਦੋਂ ਇਹ ਬੰਗਲਾਦੇਸ਼ ਬਣਾਉਂਦੇ ਆ ਤੇ ਉਹ ਇਹਨਾਂ ਦਾ ਹੱਕ ਬਣਦਾ ਸੀ। ਜੇ ਤੁਸੀਂ ਕਿਸੇ ਦੇ ਮੁਲਕ ਦੇ ਟੋਟੇ ਕਰੋਗੇ ਕਿ ਉਹ ਉਹਦੀ ਅੰਦਰੂਨੀ ਮਾਮਲਾ ਨਹੀਂ ਸੀ, ਜਿਨ੍ਹਾਂ ਦੇ ਵਿੱਚ ਕੀ ਇਹਨਾਂ ਦੇ ਕੋਈ ਸਬੂਤ ਨਹੀਂ ਹੈਗੇ, ਬਿਲਕੁਲ ਸ਼ਰੇਆਮ ਸਬੂਤ ਹੈਗੇ ਨੇ ਕਿ ਇਹਨਾਂ ਨੇ ਜਾ ਕੇ ਮੁਕਤੀ ਬਾਹਿਨੀ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਸੀ, ਇਹਨਾਂ ਨੇ ਜਾ ਕੇ ਆਪਣੀ ਫੌਜ ਫਿਜ਼ੀਕਲ ਤੌਰ ਦੇ ਉੱਤੇ ਉੱਥੇ ਭੇਜੀ ਸੀ ਜੀ। ਚਲੋ ਪਾਕਿਸਤਾਨ ਦੇ ਨਾਲ ਤਾਂ ਪ੍ਰੌਕਸੀ ਵਾਰ ਹੈ ਨਾ, ਕਿ ਪਾਕਿਸਤਾਨ ਆਪਣੀ ਇੱਕ ਪ੍ਰੌਕਸੀ ਵਾਰ ਲੜ ਰਿਹਾ ਕਸ਼ਮੀਰ ਦੇ ਵਿੱਚ। ਇਹਨਾਂ ਨੇ ਤਾਂ ਸਿੱਧੀ ਲੜੀ ਸੀਗੀ, ਆਪਣੇ ਜਹਾਜ਼ ਭੇਜੇ, ਆਪਣੀਆਂ ਬੰਦੂਕਾਂ ਭੇਜੀਆਂ, ਆਪਣੇ ਫੌਜੀ ਭੇਜੇ, ਆਪਣੀਆਂ ਪਾਲਿਸੀਆਂ, ਆਪਣੀਆਂ ਸਟ੍ਰੈਟਜੀਜ਼ ਭੇਜੀਆਂ ਉੱਥੇ ਜੀ। ਔਰ ਜਿਨ੍ਹਾਂ ਦੇ ਅੱਗੇ ਹਥਿਆਰ ਸੁੱਟਦੇ ਨੇ ਉਹ ਫੇਰ ਉਹ ਭਾਰਤੀ ਫੌਜੀ ਨੇ। ਜਦੋਂ 65 ਦੇ ਵਿੱਚ ਪਾਕਿਸਤਾਨੀ ਫੌਜੀ 93,000 ਫੌਜੀ ਜਿਹੜਾ ਉਹ ਹਥਿਆਰ ਸੁੱਟਦਾ, ਉਹ ਕਿਹਦੇ ਅੱਗੇ ਸਿੱਟਦਾ? ਉਹ ਕੋਈ ਬੰਗਲਾਦੇਸ਼ ਦੀ ਫੌਜ ਅੱਗੇ ਨਹੀਂ ਸਿੱਟਦੇ। ਉਹ ਕਿਹਨਾਂ ਦੇ ਅੱਗੇ ਸਿੱਟਦੇ ਨੇ? ਉਹ ਜਗਜੀਤ ਸਿੰਘ ਅਰੋੜਾ ਦੇ ਅੱਗੇ। ਉਹ ਕੌਣ ਆ? ਉਹ ਭਾਰਤੀ ਫੌਜ ਦਾ ਮੁਖੀਆ। ਸੋ ਇਹਦਾ ਮਤਲਬ ਕਿ ਸਟੇਟ ਪੂਰੀ ਸਪੋਰਟ ਦੇ ਨਾਲ ਇਹ ਉਹਨਾਂ ਦੇ ਵਿੱਚ ਇਹਨਾਂ ਨੇ ਦਖਲਅੰਦਾਜ਼ੀ ਕੀਤੀ, ਔਰ ਅੱਜ ਉਹਨਾਂ ਦੀ ਦਖਲਅੰਦਾਜ਼ੀ ਤੋਂ ਇਹਨਾਂ ਨੂੰ ਤਕਲੀਫ ਹੋ ਰਹੀ ਆ ਜੀ। ਇਹ ਇਹੋ ਜਿਹੇ ਲੋਕ ਨੇ ਕਿ ਜੇ ਤਾਂ ਕੋਈ ਕਮਜ਼ੋਰ ਹੈ, ਜਿਹੜੇ ਕਸ਼ਮੀਰੀ ਸੰਘਬਾਜ਼ ਨੇ। ਸੰਘਬਾਜ਼ ਕੌਣ ਹੁੰਦੇ ਨੇ? ਜਿਹੜੇ ਪੱਥਰ ਸੁੱਟਦੇ ਨੇ, ਜਿਹੜੇ ਸਟੋਨ ਪੈਲਟਰਸ ਨੇ, ਉਹ ਸੰਘਬਾਜ਼ ਨੇ। ਇਹਨਾਂ ਨੂੰ ਪਤਾ ਵੀ ਉਹਨਾਂ ਪੱਥਰਾਂ ਦੇ ਨਾਲ ਇਹਨਾਂ ਦੇ ਕੋਲ ਸ਼ੀਲਡਾਂ ਨੇ ਰੁਕ ਜਾਣੇ ਨੇ। ਹੁਣ ਜਿਹੜੇ ਪੱਥਰ ਸੁੱਟਦੇ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਉਂਦੇ ਨੇ, ਪੈਲਟ ਗਨ ਚਲਾਉਂਦੇ ਨੇ, ਇਹ ਉਹਨਾਂ ਨੂੰ ਅੰਨੇ ਕਰਦੇ ਨੇ। ਅੱਜ ਕਿੰਨੀਆਂ ਐਗਜ਼ਾਮਪਲਸ ਹੋ ਚੁੱਕੀਆਂ ਨੇ, ਕਿੰਨੇ ਸਾਡੇ ਅੱਗੇ ਕੇਸ ਸਾਹਮਣੇ ਆ ਚੁੱਕੇ ਨੇ ਕਿ ਸੈਂਕੜਿਆਂ ਦੇ ਵਿੱਚ ਹੀ ਲੋਕਾਂ ਨੂੰ ਇਹਨਾਂ ਨੇ ਅੰਨੇ ਕਰ ਦਿੱਤਾ ਜੀ। ਤੇ ਇਹ ਇਹਨਾਂ ਦੀ ਬਹਾਦਰੀ ਆ। ਹੁਣ ਦੂਸਰੇ ਪਾਸੇ ਜਦੋਂ ਰੌਲਾ ਚਾਈਨਾ ਦੇ ਨਾਲ ਪੈਂਦਾ 1962 ਦੇ ਵਿੱਚ ਇਹਨਾਂ ਨੇ ਪੂਰੀ ਕੁੱਟ ਖਾਧੀ। ਆਪਣਾ ਹਜ਼ਾਰਾਂ ਹੀ ਮਾਈਲ ਦਾ ਜਿਹੜਾ ਸਕੁਅਰ ਮਾਈਲ ਦਾ ਮੇਰੇ ਖਿਆਲ 40,000 ਸਕੁਅਰ ਕਿਲੋਮੀਟਰ ਅੱਜ ਵੀ ਚਾਈਨਾ ਦੇ ਕਬਜ਼ੇ ਥੱਲੇ ਆ। ਚਾਈਚੈਨ ਉਹ ਵੀ ਚਾਈਨਾ ਦੇ ਕਬਜ਼ੇ ਥੱਲੇ ਆ। ਔਰ ਇੰਨੀ ਬੇਸ਼ਰਮੀ ਦੇ ਨਾਲ ਅੱਜ ਵੀ ਆਪਣੇ ਜਿਹੜਾ ਇਹਨਾਂ ਦਾ ਜਦੋਂ ਤੁਸੀਂ ਪੜ੍ਹਦੇ ਆ ਜਿਓਲੋਜੀ, ਜਦੋਂ ਪੜ੍ਹਾਉਂਦੇ ਹੁੰਦੇ ਸੀਗੇ ਸਾਨੂੰ ਜਿਓਗ੍ਰਾਫੀ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਜੀ। ਉਹਨਾਂ ਦੇ ਵਿੱਚ ਵੀ ਇਹ ਨਕਸ਼ਾ ਉਹ ਦੇ ਰਹੇ ਨੇ ਜਿਹੜਾ ਕਿ ਅੱਧਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ 'ਚ, ਅੱਧਾ ਕਸ਼ਮੀਰ ਚਾਈਨਾ ਦੇ ਕਬਜ਼ੇ 'ਚ। ਮੇਰੇ ਕਹਿਣ ਦਾ ਸਿਰਫ ਮੈਂ ਇੱਥੇ ਲਿਆਉਣੀ ਚਾਹੁੰਦਾ ਸੀ ਗੱਲ ਕਿ ਜਿਹੜਾ ਤਾਂ ਤਕੜਾ ਉਹਦੇ ਅੱਗੇ ਇਹਨਾਂ ਨੇ ਹੱਥ ਜੋੜੇ ਪਏ ਆ। ਕਿਉਂ ਇਹ ਚੀਜ਼ ਵਾਪਰੀ ਕਿ ਜਦੋਂ ਚਾਈਨਾ ਦੇ ਫੌਜੀ ਜਿਹੜੇ ਹੀ 9 ਕਿਲੋਮੀਟਰ ਅੰਦਰ ਆ ਚੁੱਕੇ ਸੀ ਤੇ ਇਹਨਾਂ ਦੇ ਹੱਥ ਜੁੜ ਗਏ ਸੀ, ਫਿਰ ਇਹਨਾਂ ਨੇ ਆਪਣੇ ਲੋਕਾਂ ਨੂੰ ਇਹ ਕਹਿ ਕੇ ਬੁੱਧੂ ਬਣਾਇਆ ਕਿ ਅਸੀਂ ਉਹਨਾਂ ਦੇ ਉੱਤੇ ਕੂਟਨੀਤਿਕ ਪ੍ਰੈਸ਼ਰ ਪਾਇਆ। ਹੁਣ ਕੂਟਨੀਤਿਕ ਪ੍ਰੈਸ਼ਰ ਕੀ ਸੀ? ਏਕੇ ਐਂਟਨੀ ਇਹਨਾਂ ਦਾ ਚਾਈਨਾ ਦੇ ਵਿੱਚ ਜਾਂਦਾ, ਉੱਥੇ ਹੱਥ ਜੋੜ ਕੇ ਉਹਨਾਂ ਨੂੰ ਕਹਿੰਦਾ ਜੀ, ਉਹਨਾਂ ਨੇ ਇੱਕ ਸ਼ਰਤ ਰੱਖੀ ਵੀ ਤੁਸੀਂ ਆਪਣੇ ਚਮਾਰ ਵਾਲੇ ਜਿਹੜੇ ਬੰਕਰ ਨੇ ਉਹ ਤੋੜੋ, ਉਹ ਬੰਕਰ ਜਿਹੜੇ ਇਹਨਾਂ ਦੀਆਂ ਸਰਹੱਦਾਂ ਦੇ ਵਿੱਚ ਸੀ ਜੀ, ਤੇ ਤਾਂ ਅਸੀਂ ਬਾਹਰ ਜਾਵਾਂਗੇ। ਉਹਨਾਂ ਦੇ ਕੋਲੋਂ ਇਹਨਾਂ ਨੇ ਲੇਲੜੀਆਂ ਕੱਢੀਆਂ। ਪਰ ਅੱਜ ਜੋ ਇਹ ਗਿੱਦੜ ਭਵਕੀਆਂ ਇਹ ਮਾਰ ਰਹੇ ਨੇ, ਚਾਹੇ ਇਹਨਾਂ ਦਾ ਮੋਦੀ ਆ ਜਿਹੜਾ ਕਹਿ ਤਾਂ ਦਿੱਤਾ, ਉਹਨੇ ਵੀ ਇਹ ਗੱਲ ਕਹਿ ਦਿੱਤੀ ਆ ਵੀ ਹਾਂ ਜੀ ਬਲੋਚਿਸਤਾਨ ਅਸੀਂ ਲੈ ਕੇ ਜਾਵਾਂਗੇ, ਪਰ ਹੁਣ ਜਿਹੜੀ ਚਾਈਨਾ ਦੀ ਘੁਰਕੀ ਚਾਈਨਾ ਨੇ ਜਿਹੜੀ ਘੁਰਕੀ ਮਾਰੀ ਆ, ਅਸਲ ਦੇ ਵਿੱਚ ਵਾਕਈ ਇਹਨਾਂ ਦਾ ਦਮ ਉਦੋਂ ਪਰਖਿਆ ਜਾਊਗਾ ਜਦੋਂ ਉਹਦੀ ਘੁਰਕੀ ਦਾ ਇਹ ਜਵਾਬ ਦੇਣਗੇ ਜੀ। ਕੱਲੀ ਚਾਈਨਾ ਨੇ ਨਹੀਂ ਇਹ ਗੱਲ ਕੀਤੀ, 57 ਮੁਲਕ ਨੇ ਇਹੋ ਜਿਹੇ ਜਿਨ੍ਹਾਂ ਨੇ ਜਿਹੜੇ ਕਿ ਹੁਣ ਕਸ਼ਮੀਰ ਦੀ ਬੈਕ ਦੇ ਉੱਤੇ ਆ ਚੁੱਕੇ ਨੇ। ਹੁਣ ਕਿਹਨਾਂ ਨੂੰ ਇਹ ਜਵਾਬ ਦਊਗੇ? ਹੁਣ ਇਹਨਾਂ ਦੇ ਕੋਲ ਬਲੋਚਿਸਤਾਨ, ਮਕਬੂਜ਼ਾ ਕਸ਼ਮੀਰ ਜਿਹੜਾ ਹੈਗਾ, ਉਹਨਾਂ ਦੇ ਇਸ਼ੂ ਚੱਕਣ ਤੋਂ ਬਗੈਰ ਹੋਰ ਕੋਈ ਹੱਲ ਨਹੀਂ। ਔਰ ਸਾਨੂੰ ਇਸ ਗੱਲ ਦਾ ਵੀ ਖਦਸ਼ਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਬਦਨਾਮ ਕਰਨ ਲਈ, ਸਾਨੂੰ ਬਦਨਾਮ ਕਰਨ ਲਈ, ਸਿੱਖਾਂ ਨੂੰ ਬਦਨਾਮ ਕਰਨ ਲਈ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਨੇ 에ਅਰ ਇੰਡੀਆ ਵਰਗੇ ਜਿਹੜੇ ਧਮਾਕੇ ਕੀਤੇ ਨੇ, ਹੁਣ ਇਹ ਵੀ ਹੋ ਸਕਦਾ ਕਿ ਬਲੋਚਿਸਤਾਨ ਦੇ ਵਿੱਚ ਜਾ ਕੇ ਵੀ ਇਹ ਇਹੋ ਜਿਹੀਆਂ ਹਰਕਤਾਂ ਕਰਨ ਜਿਨ੍ਹਾਂ ਦੇ ਵਿੱਚ
ਜਾਨ ਤੇ ਮਾਲ ਦਾ ਨੁਕਸਾਨ ਹੋਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਜਿਹੜਾ ਇਤਿਹਾਸ ਬਣ ਰਿਹਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਤਰਾਸਦੀ ਜਿਹੜੀ ਹੈਗੀ ਆ ਉਹ ਕੈਨਵਸ ਦੇ ਉੱਤੇ ਉਲੀਕੀ ਜਾਵੇ। ਜੀ ਹਰਪ੍ਰੀਤ ਸਿੰਘ ਜੀ, ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਦਿੱਤੇ ਤੇ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ-ਬਹੁਤ ਧੰਨਵਾਦ। ਹੁਣ ਮੈਨੂੰ ਵੀ ਆਸ ਰਹੇਗੀ ਕਿ ਇਸ ਪ੍ਰੋਗਰਾਮ ਤੋਂ ਬਾਅਦ ਜਿਹੜੇ ਵੀ ਤੁਹਾਨੂੰ ਸਰੋਤੇ ਜਾਂ ਉਹ ਦਰਸ਼ਕ ਦੇਖਣਗੇ, ਚਾਹੇ YouTube ਦੇ ਉੱਤੇ ਵੀ ਤੇ ਚਾਹੇ ਉਹ ਤੁਹਾਡੇ TV 84 ਦੇ ਚੈਨਲ ਦੇ ਉੱਤੇ ਵੀ, ਜਿਹੜੀ Facebook ਪੇਜ ਹੈਗਾ, ਜਿਵੇਂ ਪਹਿਲਾਂ ਸਾਨੂੰ ਇਹਨਾਂ ਲੋਕਾਂ ਨੇ ਗਾਲਾਂ ਦੇ ਨਾਲ ਨਵਾਜ਼ਿਆ, ਮੈਨੂੰ ਆਸ ਹੈ ਕਿ ਇਹੋ ਜਿਹੀਆਂ ਜਦੋਂ ਅਸੀਂ ਇੰਟਰਵਿਊ ਕਰਦੇ ਹਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਉਹਨਾਂ ਦਾ ਉਹੀ ਜਿਹੜਾ ਰੂਪ ਆ ਉਹ ਸਾਨੂੰ ਦੇਖਣ ਨੂੰ ਮਿਲੇਗਾ। ਸੋ ਇਸੇ ਆਸ ਦੇ ਨਾਲ ਤੁਹਾਡੇ ਤੋਂ ਮੈਂ ਵਿਦਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਅੱਜ ਦਾ ਸ਼ੋਅ ਸਮਾਂ ਸਾਡੇ ਕੋਲ ਜ਼ਿਆਦਾ ਹੈ ਨਹੀਂ, ਇਸ ਲਈ ਅਸੀਂ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।